व्यूअर्स वेलकम बैक टू न्यूज़ TV 84 ब्रेक तो बाद भी सारे नाल डॉक्टर रूचा कवाथे लाइन ते जुड़ चुके हैं। तुसीं उन्होंने अपना सवाल का सिलसिला इसी तरह जारी रखते हैं। जी भैन जी, ब्रेक तो पहला असीं गल कर रहे थे कि प्रोजेक्ट हील दे बारे किस तरह ये गुरुद्वारियां दे विच जरूरी है, पर ये भी दसो कि इस दी की जरूरत है, की ज़्यादा जरूरत है प्रोजेक्ट हील दी? जिवें आपां गल कर रहे थे कि साडी कम्यूनिटी क्रॉनिक डिजीज जिवें कि शुगर, हार्ट डिजीज ते डायबिटीज का काफ़ी रिस्क हैगा है। हाँ जी। साडी कम्यूनिटी एक यूनीक अपॉर्चुनिटी हैगी है जो दूसरी कम्यूनिटीज विच घट ही होंदी है, जिथे असीं सारी संगत मिल के गुरुद्वारा साहब आउंदे आ। साडी जिन्हों भी सेंस ऑफ कम्यूनिटी कहंदे ने बड़ी स्ट्रॉन्ग हैगी है ते एक अपॉर्चुनिटी आपां जरूर यूज कर सकते हैं जिथे आपां सारे नाल होंदे आ तां आपां एक दूजे नूं इन्फ्लुएंस कर सकते हैं। आपां एक दूजे नूं कह सकते हैं एज अ संगत आपां एक आपां न्यूट्रिशन ते फिजिकल एक्टिविटी ਨੂੰ ਸਪੋਰਟ ਕਰ ਸਕਦੇ ਆ, ਨੂੰ ਪ੍ਰਮੋਟ ਕਰ ਸਕਦੇ ਆ ਜੀ। ਦੂਜੀ ਗੱਲ ਇਹ ਹੈਗੀ ਕਿ ਗੁਰਦੁਆਰਾ ਸਾਹਿਬ ਦੀ ਸਾਡੀ ਨੈਕਸਟ ਜਨਰੇਸ਼ਨ ਵੀ ਹੈਗੀ ਹੈ। ਸਾਡੇ ਬੱਚੇ ਆਉਂਦੇ ਨੇ ਉੱਥੇ ਸਾਨੂੰ ਦੇਖਦੇ ਨੇ, ਉਹ ਆਪਾਂ ਜੇ ਕਰ ਰਹੇ ਨੇ ਉਹ ਸਿੱਖ ਰਹੇ ਨੇ ਤੇ ਉਹ ਵੀ ਇੱਕ ਓਪਰਚੁਨਿਟੀ ਹੈ ਕਿ ਉਹਨਾਂ ਨੂੰ ਹੁਣੇ ਆਪਾਂ ਉਹਨਾਂ ਦੀ ਆਦਤਾਂ ਚੰਗੀਆਂ ਕਰਨ, ਜਿਵੇਂ ਕਿ ਚੰਗਾ ਖਾਣਾ ਪੀਣਾ, ਰੈਗੂਲਰ ਫਿਜ਼ੀਕਲ ਐਕਟੀਵਿਟੀ, ਉਹ ਸਾਰੀ ਜੇ ਆਪਾਂ ਜੇ ਉਹਨਾਂ ਨੂੰ ਆਪਾਂ ਹੁਣ ਤੋਂ ਹੀ ਜੇ ਉਹਨਾਂ ਨੂੰ ਆਦਤਾਂ ਲੱਗ ਜਾਣੀਆਂ ਦੈਨ ਉਹਨਾਂ ਦਾ ਉਹ ਜੇ ਫਿਊਚਰ ਵਿੱਚ ਉਹਨਾਂ ਦੀ ਹੈਲਥ ਕਾਫੀ ਚੰਗੀ ਰਹਿੰਦੀ ਹੈ। ਇਹ ਇੱਕ ਓਪਰਚੁਨਿਟੀ ਸਾਡੇ ਕੋਲ ਹੈਗੀ ਹੈ ਤੇ ਉਹਦਾ ਆਪਾਂ ਜ਼ਰੂਰ ਫਾਇਦਾ ਲੈਣਾ ਚਾਹੀਦਾ। ਤਾਂ ਹੀ ਆਪਾਂ ਗੁਰਦੁਆਰਾ ਸਾਹਿਬ ਵਿੱਚ ਕਰ ਰਹੇ ਨੇ, ਕਿਉਂਕਿ ਐਜ਼ ਅ ਕਮਿਊਨਿਟੀ ਅਸੀਂ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੁੰਦੇ ਹਾਂ ਤੇ ਇੱਥੇ ਆਪਾਂ न्यूट्रिशन ਤੇ ਫਿਜ਼ੀਕਲ ਐਕਟੀਵਿਟੀ ਦੀ ਗੱਲਬਾਤ ਵੀ ਕਰਦੇ ਆ। ਜੀ ਬਿਲਕੁਲ ਤੇ ਭੈਣ ਜੀ, ਤੁਸੀਂ ਗੁਰਦੁਆਰਿਆਂ ਦੀ ਗੱਲ ਕੀਤੀ, ਕਿਸ ਤਰ੍ਹਾਂ ਹੀਲ ਪ੍ਰੋਗਰਾਮ ਗੁਰਦੁਆਰੇ ਵਿੱਚ ਕਾਮਯਾਬ ਹੋਏਗਾ, ਕਾਮਯਾਬ ਹੋਣਾ ਚਾਹੀਦਾ ਹੈ, ਪਰ ਪ੍ਰੋਬਲਮ ਤਾਂ ਘਰਾਂ ਦੇ ਵਿੱਚ ਵੀ ਹੁੰਦੀ। ਘਰਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਹੈਲਥ ਇਸ਼ੂਜ਼ ਨੂੰ ਕਿਸ ਤਰ੍ਹਾਂ ਟੈਕਲ ਕਰ ਸਕਦੇ ਹਾਂ? ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨਿਊਟ੍ਰਿਸ਼ਨ ਨੂੰ ਐਜ਼ ਔਨ ਐਨ ਇੰਡੀਵਿਜੂਅਲ ਲੈਵਲ, ਫੈਮਿਲੀ ਲੈਵਲ ਐਜ਼ ਵੈਲ ਐਜ਼ ਅ ਕਮਿਊਨਿਟੀ ਲੈਵਲ ਆਪਾਂ ਇਹਨੂੰ ਸੋਚਣਾ ਚਾਹੀਦਾ ਇਹਦੇ ਬਾਰੇ। ਤੇ ਛੋਟੇ ਚੇਂਜਿਸ ਆਪਣੇ ਲੰਗਰ ਵਿੱਚ, ਜਦੋਂ ਆਪਾਂ ਲੰਗਰ ਬਣਾਉਂਦੇ ਹਾਂ ਗੁਰਦੁਆਰਾ ਸਾਹਿਬ ਵਿੱਚ, ਅਸੀਂ ਛੋਟੇ ਚੇਂਜਿਸ ਕਰੀਏ, ਜਿਵੇਂ ਕਿ ਜ਼ਿਆਦਾ ਫਰੂਟ ਰੱਖੀਏ, ਕੋਈ ਇੱਕ ਜ਼ਿਆਦਾ ਨਹੀਂ ਪਰ ਇੱਕ ਤਲੀ ਹੋਈ ਚੀਜ਼ ਨਾ ਹੋਣ। ਜੇ ਸਾਡੀ ਸੰਗਤ ਦੂਜੀ ਸੰਗਤ ਜੇ ਪਰਹੇਜ਼ ਕਰ ਰਹੇ ਨੇ ਉਹਨਾਂ ਨੂੰ ਵੀ ਲੰਗਰ ਐਕਸੈਸਿਬਲ ਹੋਣ। ਬਹੁਤ ਸ਼ੂਗਰ ਵਾਲੇ ਜੇ ਸੋਡਾ ਹੁੰਦੇ ਆ ਜਾਂ ਫਰੂਟ ਜੂਸਿਸ ਹੁੰਦੇ ਆ ਉਹਨੂੰ ਥੋੜਾ ਜਿਹਾ ਲਿਮਿਟ ਕਰੀਏ, ਜ਼ਿਆਦਾ ਸੈਲਡ ਖਾਈਏ ਵਗੈਰਾ। ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਸੇਵਾ ਕਰਦੇ ਆ ਤਾਂ ਵੀ ਥੋੜਾ ਜਿਹਾ ਧਿਆਨ ਰੱਖੀਏ ਕਿ ਦੁੱਧ ਨੂੰ ਥੋੜਾ ਲੋ ਫੈਟ ਕਰੀਏ ਜਾਂ ਹੋਲ ਵੀਟ ਆਟੇ ਦੀ ਸੇਵਾ ਕਰੀਏ ਜਾਂ ਜ਼ਿਆਦਾ ਫਰੂਟ ਸਬਜ਼ੀਆਂ ਉਸ ਤਰ੍ਹਾਂ ਦੀ ਸੇਵਾ ਕਰੀਏ। ਜੀ ਬਿਲਕੁਲ। ਤੇ ਭੈਣ ਜੀ, ਵੀ ਦੱਸੋ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹੋ ਤੇ ਸਾਨੂੰ ਜੋ ਯੂਨਾਈਟਿਡ ਸਿੱਖਸ ਦੀ ਕਮਿਊਨਿਟੀ ਆਊਟਰੀਚ ਟੀਮ ਹੈਗੀ ਹੈ, ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਹੈਗਾ seed-usa @united UNITED6 ਜੀ। ਤੇ ਭੈਣ ਜੀ, ਇਸ ਵੈਬਸਾਈਟ ਤੇ ਅਸੀਂ ਹੋਰ ਵੀ ਜਾਣਕਾਰੀ ਇਸ ਚੀਜ਼ ਦੇ ਬਾਰੇ ਲੈ ਸਕਦੇ ਹਾਂ, ਰਾਈਟ? ਹਾਂਜੀ, ਇਸ ਪ੍ਰੋਗਰਾਮ ਤੇ ਹੋਰ ਕੋਈ ਵੀ ਸਾਡੇ ਤੇ ਹੈਲਥ ਦੇ ਪ੍ਰੋਗਰਾਮਸ ਹੈ ਉਹਦੇ ਬਾਰੇ ਉਹ ਸਾਨੂੰ ਸੰਪਰਕ ਕਰ ਸਕਦੇ ਨੇ ਜੀ। ਤੇ ਅਸੀਂ ਬਹੁਤ ਖੁਸ਼ੀ ਨਾਲ ਅਸੀਂ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਨੇ। ਜੀ ਬਿਲਕੁਲ। ਆਪਣੇ ਦਰਸ਼ਕਾਂ ਅਸੀਂ ਫਿਰ ਤੋਂ ਦੱਸਣਾ ਚਾਹੁੰਦੇ ਹਾਂ ਕਿ ਵੈਬਸਾਈਟ ਹੈਗੀ seed-usa@united6.org। ਠੀਕ ਹੈ ਭੈਣ ਜੀ? ਇਹ ਸਾਡਾ ਈਮੇਲ ਹੈਗਾ ਜੀ, ਈਮੇਲ ਹੈਗਾ। ਠੀਕ ਹੈ ਜੀ ਭੈਣ ਜੀ। ਤੇ ਇਸ ਹੈਲਥ ਇਸ਼ੂਜ਼ ਦੇ ਬਾਰੇ ਤੁਸੀਂ ਹੋਰ ਕੋਈ ਗੱਲ ਕਰਨੀ ਚਾਹੋ TV 84 ਦੀ ਸੰਗਤਾਂ ਦੇ ਨਾਲ, ਜ਼ਰੂਰ ਕਰੋ। ਮੈਂ ਬਸ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਸ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਸਾਨੂੰ ਇੱਕ ਓਪਰਚੁਨਿਟੀ ਹੈਗੀ ਹੈ ਕਿ ਐਜ਼ ਅ ਕਮਿਊਨਿਟੀ ਅਸੀਂ ਆ ਕੇ ਅਸੀਂ
ਨਿਊਟ੍ਰੀਸ਼ਨ ਤੇ ਫਿਜ਼ੀਕਲ ਐਕਟੀਵਿਟੀ ਦੇ ਬਾਰੇ ਗੱਲ ਕਰੀਏ ਜੀ। ਤੇ ਇਸ ਮੌਕੇ ਦਾ ਅਸੀਂ ਜ਼ਰੂਰ ਫਾਇਦਾ ਉਠਾਈਏ, ਅਸੀਂ ਵੀ ਸਿੱਖੀਏ, ਸਾਡੇ ਬੱਚਿਆਂ ਨੂੰ ਵੀ ਸਿਖਾਈਏ। ਜੀ ਬਿਲਕੁਲ, ਬਹੁਤ ਬਹੁਤ ਭੈਣ ਜੀ, ਸਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਹੀਲ ਪ੍ਰੋਜੈਕਟ ਸਾਹਮਣੇ ਲੈ ਕੇ ਆਏ ਸਾਰੀ ਸਿੱਖ ਸੰਗਤਾਂ ਦੇ ਜਾਂ ਬਾਕੀ ਵੀ ਜਿਹੜੀ ਸੰਗਤਾਂ ਗੁਰਦੁਆਰਿਆਂ 'ਚ ਆਉਣੀਆਂ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਤੁਸੀਂ ਇਹ ਪ੍ਰੋਜੈਕਟ ਬਾਹਰ ਲੈ ਕੇ ਆਓ। ਹੋਪਫੁਲੀ ਸਾਰੇ ਗੁਰਦੁਆਰਿਆਂ ਵਿੱਚ ਇਹ ਜਲਦ ਤੋਂ ਜਲਦ ਪ੍ਰੋਗਰਾਮ ਸ਼ੁਰੂ ਕੀਤਾ ਜਾਏਗਾ ਤਾਂ ਕਿ ਸਾਰੇ ਸਿੱਖਾਂ ਦੀ ਸਾਰੇ ਪੰਜਾਬੀਆਂ ਦੀ ਹੈਲਥ ਵੱਧ ਚੜ ਕੇ ਹੋਰ ਵੀ ਬਿਹਤਰ ਹੋਵੇ। ਤੇ ਭੈਣ ਜੀ, ਸਾਡਾ ਵਕਤ ਸਮਾਪਤੀ ਵੱਲ ਜਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਇਆ। ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।